ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਜਿਸ ਤਰ੍ਹਾਂ ਕਿ ਮੋਦੀ ਸਰਕਾਰ ਨੇ ਭਾਰਤ ਦੀ ਮੋਦੀ ਸਰਕਾਰ ਨੇ ਜੋ ਧਾਰਾ 370 ਨੂੰ ਖਤਮ ਕਰ ਦਿੱਤਾ ਹੈ, ਇਸ ਇਸ਼ੂ ਨੂੰ ਲੈ ਕੇ ਆਪਾਂ ਇਹ ਸਾਰਾ ਅੱਜ ਦਾ ਪ੍ਰੋਗਰਾਮ ਕਰ ਰਹੇ ਹਾਂ। ਸੋ ਪਹਿਲੇ ਸੈਗਮੈਂਟ ਵਿੱਚ ਆਪਾਂ ਡਿਸਕਸ ਕੀਤਾ ਕਿ ਜੰਮੂ ਕਸ਼ਮੀਰ ਲਈ ਤੁਗਲਕੀ ਐਕਟ ਪਾਸ ਕਰਕੇ ਭਾਰਤ ਨੇ ਖੂਨ ਦੀਆਂ ਨਦੀਆਂ ਵਹਾਉਣ ਦਾ ਰਾਹ ਪੱਧਰਾ ਕੀਤਾ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਦਿੱਤੇ। ਸੋ ਹੁਣ ਆਪਾਂ ਜੋ ਇਸ ਵਾਲੇ ਸੈਗਮੈਂਟ ਵਿੱਚ ਇਸੇ ਇਸ਼ੂ ਨੂੰ ਹੀ ਆਪਾਂ ਦੱਸਿਆ ਸੀ ਕਿ ਇਸ ਦੀ ਲਗਾਤਾਰਤਾ ਰਹੇਗੀ। ਸੋ ਇਸ ਉੱਪਰ ਹੀ ਆਪਾਂ ਹੁਣ ਡਿਸਕਸ ਕਰਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਦਿਨਾਂ 'ਚ ਇੱਕ ਸੈਗਮੈਂਟ ਕੀਤਾ ਸੀ ਜਦੋਂ ਕਿ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੂੰ ਅਸੀਂ ਇਹ ਸਲਾਹ ਦਿੱਤੀ ਸੀ ਕਿ ਖਾਨ ਸਾਹਿਬ ਇਨਫ ਇਜ਼ ਇਨਫ ਜੀ। ਇੰਡੀਆ ਬਾਰੇ ਜੋ ਉਹਨਾਂ ਦਾ ਰਵੱਈਆ ਔਰ ਖ਼ਾਸ ਤੌਰ 'ਤੇ ਜਦੋਂ ਉਹਨਾਂ ਦੀ ਮੀਟਿੰਗ ਦੇ ਦੌਰਾਨ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਨੇ ਮੀਡੀਏਸ਼ਨ ਦੀ ਗੱਲ ਕੀਤੀ, ਆਰਬਿਟ੍ਰੇਸ਼ਨ ਦੀ ਗੱਲ ਕੀਤੀ ਜੀ, ਔਰ ਉਸ ਤੋਂ ਬਾਅਦ ਜਿਵੇਂ ਭਾਰਤ ਨੇ ਉਸ ਦੇ ਉੱਤੇ ਰਿਐਕਟ ਕੀਤਾ, ਰਿਐਕਸ਼ਨ ਸਿਰਫ ਇਸ ਤੋਂ ਡਿਨਾਇਲ ਤੱਕ ਹੀ ਨਹੀਂ ਸੀ ਕਿ ਜੀ ਇਵੇਂ ਨਹੀਂ ਹੋਇਆ, ਬਿਲਕੁਲ ਸਗੋਂ ਜਦੋਂ ਕੁਝ ਦਿਨਾਂ ਬਾਅਦ ਸਟੇਟ ਡਿਪਾਰਟਮੈਂਟ ਨੇ $125 ਮਿਲੀਅਨ ਦੀ ਉਹ ਏਡ ਜਿਹੜੀ ਕਿ F-16 ਜਹਾਜ਼ਾਂ ਦੀ 24/7 ਮੇਨਟੇਨੈਂਸ ਦੇ ਲਈ ਇਸਤੇਮਾਲ ਹੋਣੀ ਸੀ, ਉਹ ਉਹਨਾਂ ਨੇ ਜਿਹੜੀ ਹੈ ਸੈਂਕਸ਼ਨ ਕੀਤੀ। ਤੇ ਭਾਰਤੀ ਜਿਹੜਾ ਫੋਰਨ ਅਫੇਅਰਸ ਮਿਨਿਸਟਰੀ ਨੇ ਅਮਰੀਕਨ ਸਫੀਰ ਨੂੰ, ਐਂਬੈਸਡਰ ਨੂੰ ਦਿੱਲੀ ਦੇ ਵਿੱਚ ਸੱਦ ਕੇ ਪ੍ਰੋਟੈਸਟ ਕੀਤਾ ਕਿ ਇਹ ਜਿਹੜਾ ਤੁਸੀਂ ਪਾਕਿਸਤਾਨ ਨੂੰ ਰਾਹਤ ਕਿਉਂ ਦੇ ਰਹੇ ਹੋ। ਸੋ ਅਸੀਂ ਉਦੋਂ ਇਸ ਦੇ ਉੱਤੇ ਕਿਹਾ ਸੀ ਕਿ ਇਨਫ ਇਜ਼ ਇਨਫ, ਕਿ ਹੁਣ ਇਹ ਜਿਵੇਂ ਅੰਗਰੇਜ਼ੀ ਦੀ ਇੱਕ ਟਰਮ ਪੁੱਸੀ ਫੁਟਿੰਗ ਹੈ, ਉਹ ਇਹੀ ਹੈ ਕਿ ਬਿੱਲੀ ਭਾਵੇਂ ਕਦੇ ਉਹਦੇ ਨਾਲ ਜੁੜਿਆ ਹੋਈ ਟਰਮ ਸੀ ਕਿ ਜੀ ਬਿੱਲੀ ਕਿਵੇਂ ਚੋਰੀ ਆਉਂਦੀ ਹੈ ਫਿਰ ਅਟੈਕ ਕਰਦੀ ਹੈ, ਪਰ ਹੌਲੀ ਹੌਲੀ ਅੰਗਰੇਜ਼ੀ ਦੇ ਵਿੱਚ ਜਿਵੇਂ ਹਰ ਚੀਜ਼ ਦਾ ਹਰ ਜ਼ਬਾਨ ਦੇ ਵਿੱਚ ਹੀ ਮਤਲਬ ਬਦਲਦਾ ਹੈ, ਇਹ ਫਿਰ ਆ ਗਿਆ ਜੀ ਇਨਡਿਸਾਈਸਿਵਨੈਸ, ਔਰ ਐਸੀ ਗੱਲ ਜਿਹੜੀ ਕੋਈ ਸਾਬਤ ਨਾ ਹੋਏ ਐਵੇਂ ਤੁਸੀਂ ਵੇਲਾ ਵਿਆਹ ਰਹੇ ਹੋ। ਔਰ ਅਸੀਂ ਇਹ ਗੱਲ ਕਹੀ ਸੀ ਇਮਰਾਨ ਖਾਨ ਸਾਹਿਬ ਦੇ ਨੂੰ ਖਾਸ ਤੌਰ ਤੇ ਕਿ ਇਹ ਜਦੋਂ ਤੁਸੀਂ ਬਾਰ-ਬਾਰ ਅਮਨ ਔਰ ਦੋਸਤੀ ਔਰ ਆਪਸੀ ਜਿਹੜਾ ਮਸਲੇ ਗੱਲਬਾਤ ਨਹੀਂ ਹੱਲ ਕਰਨ ਦੀ ਬਾਰ-ਬਾਰ, ਇਹਦੇ ਬਾਵਜੂਦ ਕਿ ਇਹਨਾਂ ਨੇ ਪੁਲਵਾਮਾ ਦਾ ਜਿਹੜਾ ਹੈ ਉਹ ਕੰਟਰਾਈਵ ਕੀਤੀ ਸਿਚੁਏਸ਼ਨ, ਤੁਹਾਡੇ ਮੁਲਕ ਦੀ ਸੋਵਰਨਿਟੀ ਵਾਇਲੇਟ ਕੀਤੀ ਬਾਲਾਕੋਟ ਦੇ ਵਿੱਚ ਕਰਕੇ ਅਟੈਕ, ਸਾਰੇ ਭਾਰਤ ਭਰ ਦੇ ਵਿੱਚ ਚੋਣਾਂ ਤੋਂ ਪਹਿਲਾਂ ਮੁਸਲਮਾਨਾਂ ਦੇ ਖਿਲਾਫ ਨਾ ਪੱਕੀ ਲਾਈਨ ਲਈ, ਤੁਹਾਡੀ ਜਿੰਨੀ ਗਿਣਤੀ ਵਾਲੇ ਲੋਕ 200 ਮਿਲੀਅਨ, ਤੁਸੀਂ 220 ਮਿਲੀਅਨ ਹੋਵੋਗੇ ਭਾਰਤ ਦੇ ਵਿੱਚ ਨੇ, ਜਿਨ੍ਹਾਂ ਨੂੰ ਉਹਨਾਂ ਨੇ ਕਿਵੇਂ ਨਰੜਿਆ ਹੋਇਆ, ਦਰੜਿਆ ਹੋਇਆ, ਕਿਵੇਂ ਹੁਣ ਇਸ ਹੱਦ ਤੱਕ ਇਹਨਾਂ ਦੀ ਲੀਡਰ ਕਿ ਜੀ ਇਹਨਾਂ ਨੂੰ ਘਰਾਂ 'ਚ, ਕਿਉਂਕਿ ਗਾਂ ਸਾਡੀ ਮਾਤਾ ਹੈ, ਪਹਿਲਾਂ ਇਹ ਲਫ਼ਜ਼ ਯਾਦ ਕਰਦੇ ਸੀ ਜੇ ਸਾਡੀਆਂ ਕੁੜੀਆਂ ਇਹਨਾਂ ਦੇ ਘਰਾਂ 'ਚ ਨਹੀਂ ਜਾ ਸਕਦੀਆਂ ਸਾਡੀ ਗਾਂ ਮਾਤਾ ਕਿਉਂ ਜਾਏ, ਇਹਨਾਂ ਤੋਂ ਤੁਸੀਂ ਇਹ ਖੋਹ ਲਓ। ਔਰ ਲਿੰਚਿੰਗ ਦੀਆਂ ਕਿੰਨੀਆਂ ਘਟਨਾਵਾਂ। ਹੁਣ ਜੰਮੂ ਕਸ਼ਮੀਰ ਦਾ ਮੁੱਦਾ ਤਾਂ ਘੱਟੋ ਘੱਟ ਪਾਕਿਸਤਾਨ ਜੇ ਆਪਣੀ ਤਾਰੀਖ ਹੀ ਦੇਖੇ ਕਿ ਇਸ ਮੁੱਦੇ ਦੇ ਉੱਤੇ ਪਾਕਿਸਤਾਨ ਨੇ ਜੰਗਾਂ ਲੜੀਆਂ ਹੋਈਆਂ, ਗੱਲ ਕੱਲੀ ਇਹ ਕਸ਼ਮੀਰੀਆਂ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਨਹੀਂ ਹੈ ਜਾਂ ਕਸ਼ਮੀਰੀਆਂ ਦੇ ਮਾਣ ਮਰਿਆਦਾ ਦੀ ਨਹੀਂ ਹੈ। ਪਾਕਿਸਤਾਨ ਨੂੰ ਇਹ ਸਮਝਣ ਦੀ ਲੋੜ ਹੈ ਕਿ ਜਦੋਂ UN ਦੀਆਂ ਰਿਪੋਰਟਸ ਜਾਂ ਇੰਟਰਨੈਸ਼ਨਲ ਐਕਸਪਰਟ ਕਹਿੰਦੇ ਨੇ ਕਿ ਫਿਊਚਰ ਦੀਆਂ ਵਾਰਸ ਜਿਹੜੀਆਂ ਨੇ ਪਾਣੀ ਦੇ ਮੁੱਦੇ ਤੇ ਹੋਣਗੇ, ਔਰ ਪਾਕਿਸਤਾਨ ਦੇ ਲਈ ਚਨਾਬ ਔਰ ਜੇਹਲਮ ਜਿਹੜੇ ਮੇਨ ਦਰਿਆ ਕਸ਼ਮੀਰ ਚੋਂ ਜਿਹੜੇ ਗੁਜ਼ਰਦੇ ਨੇ ਔਰ ਕਸ਼ਮੀਰ ਦੇ ਪਾਕਿਸਤਾਨ ਦੀ ਲਾਈਫ ਲਾਈਨ ਨੇ, ਜਿਨ੍ਹਾਂ ਦੇ ਉੱਤੇ ਅਲਟੀਮੇਟਲੀ ਮੰਗਲਾ ਡੈਮ ਬਣਿਆ ਹੋਇਆ, ਔਰ ਦੂਸਰਾ ਕਿ ਇਹ ਜਿਹੜਾ ਐਕਟ ਭਾਰਤ ਦੇ ਅਪਰ ਹਾਊਸ ਨੇ ਕੀਤਾ 370 ਤੋੜ ਕੇ ਜੰਮੂ ਲਦਾਖ ਔਰ ਜੰਮੂ ਕਸ਼ਮੀਰ ਦੀਆਂ ਧੱਜੀਆਂ ਹੀ ਉਡਾ ਦਿੱਤੀਆਂ, ਉਹਨਾਂ ਦੇ ਸਾਰੇ ਸਟੇਟਸ ਦਾ ਦੂਰ ਦੀ ਗੱਲ, ਐਜ਼ ਏ ਸੂਬਾ ਵੀ ਉਹਨਾਂ ਦਾ ਕੋਈ ਰਾਈਟ ਨਹੀਂ ਰਹਿਣ ਦਿੱਤਾ, ਉਹਨਾਂ ਨੂੰ ਯੂਨੀਅਨ ਟੈਰੀਟਰੀ ਵਾਂਗ ਬਣਾ ਦਿੱਤਾ ਦੋਨਾਂ ਨੂੰ। ਤੇ ਫਿਰ ਪਾਕਿਸਤਾਨ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਣੀਆਂ ਦੇ ਮੁੱਦੇ ਦੇ ਉੱਤੇ ਆਲਰੇਡੀ ਇਹਨਾਂ ਦੀਆਂ ਧਮਕੀਆਂ, ਇਹ ਅਮਿਤ ਸ਼ਾਹ ਵੀ ਔਰ ਮੋਦੀ ਵੀ ਇਹ ਕਹਿੰਦਾ ਰਿਹਾ ਕਿ ਭਾਈ ਅਸੀਂ ਪਾਣੀ ਬੰਦ ਕਰ ਦਿਆਂਗੇ ਤੁਹਾਡਾ, ਤੇ ਜੇ ਹੁਣ ਜਦੋਂ ਕਿ ਇਹਨਾਂ ਨੇ ਜਿਹੜਾ ਭਾਰਤ ਖੁਦ ਇਸ ਕੇਸ ਨੂੰ UN ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ, 2 ਹਫ਼ਤੇ ਪਹਿਲਾਂ ਅਮਰੀਕੀ ਪ੍ਰੈਜ਼ੀਡੈਂਟ ਜਿਸ ਮੁੱਦੇ ਤੇ ਮੀਡੀਏਸ਼ਨ ਦੀ ਗੱਲ ਕਰਦਾ ਉਸ ਨੂੰ ਉਸ ਨਕਸ਼ੇ 'ਚੋਂ ਹੀ ਗਾਇਬ ਕਰ ਦੇਣਾ ਉਸ ਸਟੇਟ ਨੂੰ, ਔਰ ਸਿੱਧੇ ਤੌਰ ਤੇ ਫੌਜ ਦੇ ਕੰਟਰੋਲ 'ਚ ਲੈ ਲੈਣਾ। ਔਰ ਮੈਨੂੰ ਨਿਰਾਸ਼ਤਾ ਹੋਈ ਹੈ ਪਾਕਿਸਤਾਨ ਦਾ ਰਿਐਕਸ਼ਨ ਦੇਖ ਕੇ। ਉਹਦੇ 'ਚ ਇਹ ਹੈ ਜੀ ਕਿ ਉਹਨਾਂ ਨੇ ਪਾਕਿਸਤਾਨ ਸਮਨਡ ਇੰਡੀਅਨ ਹਾਈ ਕਮਿਸ਼ਨ ਅਜੇ ਬਿਸਾਰੀਆ ਟੂ ਦਾ ਫੋਰਨ ਆਫਿਸ and conveyed a strong demarche on the announcement made and actions taken by the government of India over Jammu and Kashmir। ਇਹ ਹੈ ਜੀ ਉਹਨੂੰ ਸੱਦਿਆ
ਬਹੁਤ ਸਟਰੋਂਗ ਡਿਮਾਰਸ਼ੇ ਦਿੱਤਾ ਹੈ ਕਿ ਜੀ ਇਹ ਜਿਹੜੇ ਤੁਸੀਂ ਐਕਸ਼ਨ ਲਏ ਨੇ। ਪਾਕਿਸਤਾਨ ਸੈਡ Jammu and Kashmir is an internationally recognized disputed territory. No unilateral step by Government of India could change this disputed status. As enshrined in the UN Security Council resolutions, it said, ਚੱਟੋ UN Security Council resolution ਨੂੰ ਸ਼ਾਇਦ ਲਾ ਕੇ ਵੀ ਤੁਹਾਨੂੰ ਇਹ ਅਜੇ ਤੱਕ ਸਮਝ ਇਹ ਜਿਹੜਾ ਇਸ ਦੇ ਉੱਤੇ, ਔਰ ਮੈਨੂੰ ਲੱਗਦਾ ਹੈ ਕਿ ਵੀ ਕਈ ਵਾਰੀ ਤੁਸੀਂ ਜੋ ਅੰਗਰੇਜ਼ੀ 'ਚ ਕਹਿੰਦੇ ਨੇ when you try to please everybody you end up pleasing nobody। ਬਿਲਕੁਲ ਇਹ ਹੁਣ ਪਤਾ ਨਹੀਂ ਕਿਉਂ, ਜੇ ਮੈਨੂੰ ਇੱਕ ਸਿੱਖ ਦੇ ਨਾਤੇ ਔਰ ਜੰਮੂ ਕਸ਼ਮੀਰ ਦੀ ਸਪੀਡ ਨੂੰ ਮੈਂ ਸਮਝਦਾ ਵੀ ਹਰ ਜਿਹੜਾ ਵੀ ਗੈਰਤਮੰਦ ਇਨਸਾਨ ਹੈ, ਇਨਸਾਫ ਪਸੰਦ ਹੈ, ਉਹ ਮਹਿਸੂਸ ਕਰ ਰਿਹਾ ਹੈ ਇਹਨਾਂ ਸਾਰੇ ਪਲਾਂ ਦੇ ਵਿੱਚ। ਤੇ ਇਹ ਪਾਕਿਸਤਾਨ ਦਾ ਰਿਐਕਸ਼ਨ ਹੈ ਕਿ ਜੀ ਡਿਮਾਰਸ਼ ਇੱਕ ਸਟੇਜ ਦੇ ਉੱਤੇ they should have sent him out ਕਿ ਵੀ ਨਿਕਲੋ ਇੱਥੋਂ ਆਪਣਾ ਸਮਾਨ ਪੈਕ ਕਰਕੇ ਸਾਰਾ। ਉੱਥੇ ਕਿਹੜਾ ਇੰਡੀਆ ਦੇ ਨਾਲ ਤੁਹਾਡੇ ਏਡੇ ਇੱਕ ਵਪਾਰ ਚੱਲਦਾ ਹੈ ਕਿ ਤੁਹਾਡੀ ਰੋਟੀ ਉੱਥੇ ਪੱਕਦੀ ਹੈ। ਬਿਲਕੁਲ ਤੁਸੀਂ 에ਅਰ ਸਪੇਸ ਉਹਨਾਂ ਦੇ ਲਈ ਖੋਲਿਆ, ਪਹਿਲਾਂ ਤੁਸੀਂ ਬੰਦ ਕੀਤਾ, ਉਹ ਕਿਹੜਾ ਐਸਾ ਰੀਜ਼ਨ ਆ ਗਿਆ ਸੀ ਕਿ ਜੀ ਖੋਲਣ ਦੀ ਲੋੜ ਹੈ? ਉਹਨੂੰ ਕਹੋ ਜੀ ਅਸੀਂ ਲਾ ਰਹੇ ਹਾਂ ਤੁਹਾਡੇ ਤੇ ਪਾਬੰਦੀ, ਚੱਕੋ ਸਾਡੇ ਡਿਪਲੋਮੈਟਿਕ ਰਿਲੇਸ਼ਨ। ਫਿਰ ਜਦੋਂ ਤੁਸੀਂ ਕੋਈ ਅੱਖਾਂ ਦਿਖਾਓਗੇ, ਦੂਜਾ ਇਹ ਜਿਹੜੇ UN ਸਿਕਿਉਰਿਟੀ ਕਾਉਂਸਲ ਜਾਂ ਅਮਰੀਕਾ ਜਾਂ ਦੂਜਾ ਇਹਨਾਂ ਨੂੰ ਕੀ ਪਿਆ ਕਿ ਵੀ ਇਹਨਾਂ ਨੇ ਕਰਨਾ ਹੈ, ਜੇ ਤੁਹਾਡਾ ਇਹ ਰਿਐਕਸ਼ਨ ਹੈ, ਤੁਸੀਂ ਪਾਰਟੀ ਹੋ, ਤੁਸੀਂ 3 ਜੰਗਾਂ ਲੜੀਆਂ, ਤੁਹਾਡਾ ਵਾਟਰ ਹੈ, ਪਾਣੀ ਹੈ, ਇਹ ਗੱਲ ਇੱਥੇ ਨਹੀਂ ਰੁਕੇਗੀ ਕਿ ਜੀ ਉਹਨਾਂ ਨੇ ਸਟੇਟਹੁੱਡ ਖਤਮ ਕਰ ਦਿੱਤਾ ਹੈ। ਇਹ ਅਲਟੀਮੇਟਲੀ ਜਿਹੜਾ ਇਹਨਾਂ ਨੇ ਉਹ ਇੰਡਸ ਵਾਟਰ ਟ੍ਰੀਟੀ ਨੂੰ ਵੀ ਸਕ੍ਰੈਪ ਕਰਨਾ ਹੈ। ਜੇ ਅੱਜ ਆਰਟੀਕਲ 370 ਸਕ੍ਰੈਪ ਹੋਣ ਦੇ ਉੱਤੇ ਤੁਹਾਡਾ ਇਹ ਰਿਐਕਸ਼ਨ ਹੈ, ਕੱਲ ਨੂੰ ਇੰਡਸ ਵਾਟਰ ਟ੍ਰੀਟੀ ਸਕ੍ਰੈਪ ਕਰਨਗੇ, ਫਿਰ ਤੁਸੀਂ ਕੀ ਕਰੋਗੇ? ਤੁਹਾਨੂੰ ਡਰ ਹੈ ਕਿ ਜੀ ਤੁਸੀਂ ਜੰਗ ਨਹੀਂ ਚਾਹੁੰਦੇ। ਉਹਨਾਂ ਨੂੰ ਵੀ ਪਤਾ ਹੈ ਤੁਹਾਡੀਆਂ ਕਮਜ਼ੋਰੀਆਂ ਕੀ ਨੇ, ਔਰ ਇਹ ਠੀਕ ਨਹੀਂ ਹੈ ਜਦੋਂ ਤੱਕ ਤੁਸੀਂ ਇਹ ਮੈਸੇਜ ਨਹੀਂ ਦਿੰਦੇ। ਔਰ ਇਹ ਗੱਲ ਬੜੀ ਸਪਸ਼ਟ ਹੈ, ਇਸ ਤੋਂ ਅੱਗੇ ਕੀ ਹੈ? ਜੰਮੂ ਕਸ਼ਮੀਰ ਦੇ ਲੋਕਾਂ ਦੇ ਲਈ ਜਿਸ ਕਿਸਮ ਦਾ ਇਹ ਮਾਹੌਲ ਬਣਾ ਦਿੱਤਾ ਗਿਆ ਹੈ, ਕਿਲਿੰਗਸ ਉੱਥੇ ਚੱਲ ਰਹੀਆਂ, ਉਹਨਾਂ ਨੂੰ ਬਿਲਕੁਲ ਸਬ ਹਿਊਮਨ ਬਣਾ ਕੇ ਰੱਖ ਦਿੱਤਾ ਹੈ। ਔਰ ਤੁਸੀਂ ਜਿਹੜਾ ਹੈ ਉਹ ਕਿਤੇ ਆਇਆ ਜੀ ਉੱਥੇ ਪੌਦੇ ਲਾਤੇ, ਇੰਨੇ ਹਜ਼ਾਰ ਪਲਾਂਟ ਲੱਗਣਗੇ, ਫਲਾਣਾ। ਇਹ ਉਹ ਠੀਕ ਹੈ, ਕੋਰ ਕਮਾਂਡਰਸ ਦੀ ਮੀਟਿੰਗ ਹੋ ਰਹੀ ਹੈ, ਜੁਆਇੰਟ ਸੈਸ਼ਨ ਸੱਦ ਲਿਆ, ਇਹਨਾਂ ਨੂੰ ਵੀ ਪਤਾ। ਉਹ ਸਾਰਾ ਇਨ ਦਾ ਐਂਡ ਆਫ ਦਾ ਡੇ ਇਹ ਗੱਲ ਈਵਨ ਮੈਨੂੰ ਯਾਦ ਹੈ ਕਿ ਜੋ ਬਾਈਡਨ ਨੇ, ਜਦੋਂ ਇਹ ਲੋਕ ਫਿਰ ਦੇਖਦੇ ਨੇ ਕਿ ਵੀ ਇਹ ਸਾਰੇ ਕਿੰਨੇ ਕੁ ਜੋਗੇ ਨੇ, ਇੱਕ ਸਟੇਜ ਦੇ ਉੱਤੇ ਮਿਡਲ ਈਸਟ ਪਾਲਿਸੀ ਤੇ ਡਿਸਕਸ ਹੋ ਰਿਹਾ ਸੀ, ਤੇ ਉਹ ਫੋਰਨ ਜਿਹੜੀ ਅਫੇਅਰਸ ਕਮੇਟੀ ਹੈ ਸੈਨੇਟ ਦੀ, ਉਹਦਾ ਚੇਅਰਪਰਸਨ ਸੀ, ਉਹਨੇ ਪੁੱਛਿਆ ਉਹਨੂੰ ਜਿਹੜਾ ਐਕਸਪਰਟ ਸੀ, ਕਹਿੰਦਾ ਵੀ ਅਸੀਂ ਕੱਲ ਨੂੰ ਮੱਕੇ ਤੇ ਕੰਟਰੋਲ ਕਰ ਲੈਣੇ, ਉੱਥੇ ਬੰਬਾਰਡ ਕਰ ਦੇਣ, what will happen? few attacks on the embassies, then what? ਸੋ ਮਤਲਬ ਇਹ ਜਦੋਂ ਤੱਕ ਔਰ ਇਹ ਨੀਤੀ ਨਾ ਹੁੰਦੀ ਤੇ ਅਮਰੀਕਾ ਨੇ ਜੇ ਉਹਨੇ ਕਿਹਾ ਜੀ ਜੈਰੂਸ਼ਲਮ ਨੂੰ ਅਸੀਂ ਕੈਪੀਟਲ ਮੰਨਦੇ ਹਾਂ ਇਜ਼ਰਾਈਲ ਦੀ, ਅਸੀਂ ਇੱਧਰ ਕਰਦੇ, ਕਿਉਂਕਿ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਦੇਖਿਆ ਹੋਇਆ ਵੀ ਇਹ ਕਿੰਨੇ ਕੁ ਪਾਣੀ 'ਚ ਨੇ। OIC ਕੀ ਹੈ, ਸਾਊਦੀ ਅਰੇਬੀਆ ਕੀ ਹੈ, ਦੂਜੇ ਕੀ ਨੇ, ਇਹ ਸਾਰੇ ਸ਼ੇਖਡਮ। ਔਰ ਜੰਮੂ ਕਸ਼ਮੀਰ 'ਚ ਵੀ ਇਹ ਕਰਨ ਤੋਂ ਪਹਿਲਾਂ ਜਿੰਨੇ ਕੁ ਵੀ ਉੱਥੇ ਓਵਰਗਰਾਉਂਡ ਲੀਡਰਸ਼ਿਪ ਰਹੀ ਹੈ, ਬਾਰਿੰਗ ਐ ਫਿਊ, ਸਾਰੇ ਕਾਣੇ ਨੇ, ਸਾਰੇ ਧਨ ਦੇ ਪਿੱਛੇ ਪਏ। ਆਮ ਕਸ਼ਮੀਰੀ ਤਾਂ ਖੜਿਆ ਔਰ ਲੜ ਰਿਹਾ, ਮਰ ਰਿਹਾ, ਔਰ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਇਹ ਕਾਣੇ ਜਿਹੜੇ ਨੇ ਅਲਟੀਮੇਟਲੀ। ਔਰ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੱਲ ਨੂੰ ਹੁਣ ਇਹਨਾਂ ਨੇ ਉਹਨੂੰ ਡਿਵਾਈਡ ਕਰਕੇ ਇਲੈਕਸ਼ਨ ਲਦਾਖ ਤੱਕ ਸਿੱਧਾ ਕੰਟਰੋਲ 'ਚ ਲੈਣਗੇ, ਜੰਮੂ ਕਸ਼ਮੀਰ ਦੀਆਂ ਕਰਾਣਗੇ ਜਿਵੇਂ ਦਿੱਲੀ ਦਾ, ਇਹ ਸਾਰੀਆਂ ਪਾਰਟੀਆਂ ਉੱਥੇ ਫਿਰ ਬੜੀਆਂ ਹੋਣਗੀਆਂ ਉੱਥੋਂ ਦੀ ਚੀਫ ਮਿਨਿਸਟਰੀ ਲੈਣ ਲਈ ਵੀ, ਜਿਹੜੀ ਭਾਵੇਂ ਇੱਕ ਜ਼ਿਲ੍ਹੇ ਦੇ ਇੱਕ ਡਿਪਟੀ ਕਮਿਸ਼ਨਰ ਦੀ ਪਾਵਰ ਵੀ ਨਾ ਰੱਖਦਾ ਹੋਵੇ। ਸੋ ਲੇਕਿਨ ਮੈਂ ਸਮਝਦਾ ਵੀ ਪਾਕਿਸਤਾਨ ਤਾਂ ਇੱਕ ਨਿਊਕਲੀਅਰ ਸਟੇਟ ਹੈ, ਇੱਕ ਉਹਨਾਂ ਦੇ ਉੱਤੇ ਹੋਪ ਹੈ। ਕਸ਼ਮੀਰੀਆਂ ਨੇ ਵੀ ਜੇ ਸਟਰਗਲ ਲੜੀ ਤੇ ਉਹਨਾਂ ਦੇ ਸਾਹਮਣੇ ਸੀ ਕਿ ਭਾਈ ਹੁਣ ਤੁਹਾਡਾ ਫੋਰਨ ਮਿਨਿਸਟਰ ਕਹਿ ਰਿਹਾ ਜੀ ਵੀਲ ਕੰਟੀਨਿਊਸਲੀ ਕੀਪ ਗਿਵਿੰਗ ਮੋਰਲ ਸਪੋਰਟ ਫਲਾਣਾ, ਨਹੀਂ ਦਿਸ ਇਜ਼ ਦਾ ਟਾਈਮ ਵੀ ਤੁਸੀਂ ਬਾਹਰ ਨਿਕਲ ਕੇ ਆਓ, ਭਾਰਤ ਨੂੰ ਇਹ ਮੈਸੇਜ ਦਿਓ ਕਿ ਭਾਈ ਠੀਕ ਹੈ, ਜੇ ਹੁਣ ਇਸ ਦੇ ਉੱਤੇ ਜੇ ਸਾਡੇ ਪੱਲੇ ਤੁਸੀਂ ਕੁਝ ਨਹੀਂ ਰਹਿਣ ਦੇਣਾ ਤਾਂ ਰਹਿਣ ਅਸੀਂ ਤੁਹਾਡਾ ਵੀ ਕੁਝ ਨਹੀਂ ਦੇਣਾ। ਜਦੋਂ ਤੱਕ ਤੁਸੀਂ ਉਸ ਕਿਸਮ ਦੇ ਉੱਤੇ ਅੱਖਾਂ ਲਾਲ ਕਰਕੇ ਜੈਨੂਇਨਲੀ ਬਰਾਬਰ ਦੀ ਜਿਹੜੀ ਹੈ ਉਹ ਇਹਨਾਂ ਨੂੰ ਤੁਸੀਂ ਟੱਕਰ ਦੇਣ ਦਾ ਮਨ ਨਹੀਂ ਬਣਾਓਗੇ, ਇਹ ਇਹਨਾਂ ਦਾ ਇਹ ਵਿਹਾਰ ਰਿਹਾ। ਮੈਂ ਅਕਸਰ ਉਹ ਇੱਕ ਅੰਗਰੇਜ਼ ਦਾ ਹੀ ਐਨਾਲਿਸਿਸ ਇਹਨਾਂ ਬਾਰੇ ਦੁਹਰਾਉਂਦਾ ਹੁੰਦਾ ਕਿ ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ, ਜਾਂ ਤੁਹਾਡੇ ਗਲ ਨੂੰ ਪੈਣਗੇ ਜਾਂ ਤੁਹਾਡੇ ਪੈਰਾਂ ਨੂੰ ਪੈਣਗੇ। ਸੋ ਕੁੱਲ ਮਿਲਾ ਕੇ ਇਹ ਹੁਣ ਗਲ ਨੂੰ ਪਏ ਹੋਏ ਨੇ, ਸ਼ਾਹਰਾਗ ਤੁਹਾਡੀ ਉਹਨਾਂ ਨੇ ਫੜ ਲਈ, ਔਰ ਇਹ ਸ਼ਾਹਰਾਗ ਕਸ਼ਮੀਰ ਦਾ ਸਟੇਟਸ ਤੋੜਨ ਤੱਕ ਨਹੀਂ ਹੈ, ਅਲਟੀਮੇਟਲੀ ਪਾਣੀ ਨੇ। ਔਰ ਜਦੋਂ ਇਹ ਚਨਾਬ ਔਰ ਜੇਹਲਮ ਔਰ ਆਲਰੇਡੀ ਕੋਈ ਬਗਲਿਆਰ ਡੈਮ ਬਣਾਇਆ, ਕੋਈ ਕ੍ਰਿਸ਼ਨਾ ਬਣਾਇਆ, ਕੋਈ
ਹੋਰ ਬਣਾਇਆ ਹੋਇਆ ਹੈ, ਵੂਲਰ ਡੈਮ ਹੈ, ਜੀ ਉਹਨੂੰ ਰੋਕ ਲੈਣਗੇ, ਡਾਇਵਰਟ ਕਰ। ਆਲਰੇਡੀ ਪਿਛਲੇ ਹਫਤੇ ਅਕਾਲੀਆਂ ਨੂੰ ਵੀ ਹੁਣ ਸਮਝ ਆਈ ਹੈ ਸੁਖਬੀਰ ਬਾਦਲ ਨੇ, ਜੇ ਅਸੀਂ ਪਾਣੀ ਨਹੀਂ ਜਾਣ ਦਿਆਂਗੇ। ਆਲਰੇਡੀ ਇੰਟਰਲਿੰਕਿੰਗ ਆਫ ਰਿਵਰਸ ਦਾ ਬਿੱਲ ਉਹਨਾਂ ਨੇ ਜਿਹੜਾ ਹੈ ਉਹ ਪਾਸ ਕਰਵਾ ਕੇ, ਉਹਨਾਂ ਨੇ ਉਹ ਤਾਂ ਵਾਜਪਾਈ ਦੇ ਵੇਲੇ ਲਿਆਂਦਾ ਸੀ, ਉਹਨਾਂ ਨੇ ਕਿਹਾ ਜੀ ਅਸੀਂ ਉਹ ਜਿਹੜਾ ਟ੍ਰਿਬਿਊਨਲ 1950s ਦਾ ਹੈ ਉਹਨੂੰ ਬਦਲ ਕੇ ਇਹ ਕਰ ਰਹੇ ਆ, ਉਹ ਕਰ ਰਹੇ ਆ। ਅਲਟੀਮੇਟ ਅੱਖ ਪਾਣੀ ਦੇ ਉੱਤੇ ਹੈ, ਔਰ ਉਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਪਾਕਿਸਤਾਨ ਦਾ ਰਿਐਕਸ਼ਨ ਹੈ, ਕਹੀ ਜਾਓ ਜੀ ਬੜਾ ਵੈਰੀ ਮੇਜਰਡ ਅਸੀਂ ਵਿਚਾਰ ਕਰਾਂਗੇ ਅੱਗੇ ਪਾਰਲੀਮੈਂਟ, ਨਹੀਂ, ਇਹ ਨਹੀਂ ਹੈ। ਕਈ ਮੌਕਿਆਂ ਦੇ ਉੱਤੇ ਤੁਹਾਨੂੰ ਆਪਣੇ ਮੁਲਕ ਦੇ ਇੰਟਰਸਟ ਜਿਹੜੇ ਨੇ ਉਸ ਦੇ ਥੱਲੇ ਵਨ ਹੈਜ਼ ਟੂ। ਅਮਰੀਕਾ ਦਾ ਸਾਹਮਣੇ ਹੈ, ਜਦੋਂ ਇਹਨਾਂ ਨੇ ਅਮਰੀਕਾ ਨੇ ਜਿਹੜਾ ਉਹ ਟਰਕੀ ਦੇ ਵਿੱਚ ਜਿਹੜੀਆਂ ਮਿਸਲਸ ਤਾਇਨਾਤ ਕਰਨੀਆਂ ਚਾਹੀਆਂ ਜਿਨ੍ਹਾਂ ਦਾ ਰੁਖ ਸੋਵੀਅਤ ਯੂਨੀਅਨ ਵੱਲ ਸੀ, ਉਹਨਾਂ ਨੇ ਲਿਆ ਕੇ ਕਿਊਬਾ, ਜਿਹਨੂੰ ਕਿਊਬਾ ਮਿਸਲ ਕ੍ਰਾਈਸਿਸ ਕਹਿੰਦੇ ਨੇ ਪ੍ਰੈਜ਼ੀਡੈਂਟ ਕੈਨੇਡੀ ਦੇ ਵੇਲੇ, ਉਹਨਾਂ ਨੇ ਲਿਆ ਕੇ ਇੱਥੇ ਰੱਖਤੀਆਂ ਵੀ ਤਾਇਨਾਤ ਕਰਨੀਆਂ। ਇੱਥੋਂ ਤੱਕ ਵੀ ਹੋ ਗਿਆ ਕਿ ਵੀ ਅਮਰੀਕਾ ਔਰ ਸੋਵੀਅਤ ਯੂਨੀਅਨ ਜਿਹੜੇ ਨੇ ਉਹ ਨਿਊਕਲੀਅਰ ਵਾਰ ਵੱਲ ਜਾ ਰਹੇ ਸੀ, ਔਰ ਇਹ ਸੀ ਕਿ ਵੀ ਅੱਜ ਹੋਈ ਕਿ ਕੱਲ ਹੋਈ। ਲੇਕਿਨ ਉਹ ਖਰੁਸ਼ਚੇਵ ਸੀ ਸ਼ਾਇਦ ਸੋਵੀਅਤ, ਉਹ ਅੜਿਆ ਰਿਹਾ, ਉਹਨੇ ਕਿਹਾ ਜੀ ਨਹੀਂ ਇੱਥੋਂ ਪਹਿਲਾਂ ਚੱਕੋ ਟਰਕੀ ਤੋਂ, ਅਦਰਵਾਈਜ਼ ਕਿਊਬਾ ਅਸੀਂ ਵੀ ਤੁਹਾਡੇ ਬੈਕਯਾਰਡ ਸੌਣ, ਅਸੀਂ ਤੁਹਾਨੂੰ ਵੀ ਨਹੀਂ ਦੇਣਾ, ਫਿਰ ਬਹਿਣ ਤੁਹਾਨੂੰ ਵੀ ਨਹੀਂ ਦੇਣਾ। ਔਰ ਇਵੈਂਚੁਅਲੀ ਅਮਰੀਕਾ ਨੇ ਉੱਥੋਂ ਹਟਾਈਆਂ ਮਿਸਾਈਲਾਂ, ਸੋਵੀਅਤ ਯੂਨੀਅਨ ਨੇ ਜਿਹੜਾ, ਔਰ ਉਹ ਬਹੁਤ ਵੱਡਾ, ਉਹਦੇ ਤੇ ਕਈ ਕਿਤਾਬਾਂ ਲਿਖੀਆਂ ਗਈਆਂ ਕਿ ਕਿਸ ਉਹ ਪਹਿਲੀ ਵਾਰ ਸੀ ਇਤਿਹਾਸ ਕਿ ਦੋ ਨਿਊਕਲੀਅਰ ਪਾਵਰਸ ਆਈਬਾਲ ਟੂ ਆਈਬਾਲ ਹੀ ਨਹੀਂ, ਦੇ ਕੇਮ ਦੈਟ ਕਲੋਜ਼ ਕਿ ਜੀ ਦੁਨੀਆ ਜਿਹੜੀ ਹੈ ਉਹ ਡੂਮਸਡੇ ਬਣ ਜਾਂਦਾ। ਲੇਕਿਨ ਅਲਟੀਮੇਟਲੀ ਤੁਸੀਂ ਕਿਤੇ ਤਾਂ ਆਪਣੀ ਅੱਡੀ ਗੱਡ ਕੇ ਕਹਿੰਦੇ ਹੋ ਕਿ ਵੀ ਨਹੀਂ, ਇਨਫ ਇਜ਼ ਇਨਫ। ਮੈਂ ਸਮਝਦਾ ਵੀ ਇਹ ਕਸ਼ਮੀਰ ਮੁੱਦੇ ਤੇ ਪਾਕਿਸਤਾਨ ਦਾ ਰਿਐਕਸ਼ਨ ਇਹ ਨਹੀਂ ਕਿ ਜੀ ਬਿਲੋ ਐਕਸਪੈਕਟੇਸ਼ਨ ਹੈ, ਇਹ ਗੁੰਗਲੂਆਂ ਤੋਂ ਮਿੱਟੀ ਲਾਉਣਾ ਵੀ ਨਹੀਂ ਹੈ। ਔਰ ਇਹ ਜੇ ਤੁਸੀਂ ਕੋਈ ਇਹਨਾਂ ਨੂੰ ਅੱਖ ਨਹੀਂ ਦਿਖਾਓਗੇ ਪੂਰੇ ਢੰਗ ਦੇ ਨਾਲ, ਔਰ ਤੇ ਫਿਰ ਆਉਣ ਵਾਲੇ ਟਾਈਮ 'ਚ ਉਹ ਜਿਹੜਾ ਉਹਨਾਂ ਦਾ ਅਖੰਡ ਭਾਰਤ ਦਾ ਪਤਾ ਉਦੋਂ ਹੀ ਲੱਗੇਗਾ ਤੁਹਾਨੂੰ ਵੀ ਕਿ ਭਾਈ ਇਹ ਕਿੱਥੇ ਤੱਕ ਪਹੁੰਚ ਗਏ ਨੇ ਔਰ ਇਹਨਾਂ ਦੇ ਕੀ ਹਰਕਤਾਂ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।